ਮੋਦੀ ਮੁਲਕ ਨੂੰ ਸੋਹਣਾ ਵਿਖਾਉਣ ਲਈ ਲੱਖਾਂ ਲੋਕਾਂ ਨੂੰ ਬੇਘਰ ਕੀਤਾ, ਲੱਖਾਂ ਦਾ ਰੁਜ਼ਗਾਰ ਖੋਇਆ, ਅਰਬਾਂ ਦਾ ਖਰਚ ਕੀਤਾ। ਜਿਹੜੀ G20 ਦੀ ਨੌਟੰਕੀ ਪਿਛਲੇ 1 ਸਾਲ ਤੋਂ 200 ਤੋਂ ਜ਼ਿਆਦਾ ਮੀਟਿੰਗਾਂ ਭਾਰਤ ਭਰ ਵਿੱਚ ਕਰਕੇ 1800 ਕਰੋੜ ਇਸ ਦੇ ਉੱਤੇ ਖਰਚ ਕੀਤਾ। ਭਾਰਤੀ ਕਬਜ਼ੇ ਵਾਲੇ ਇਲਾਕਿਆਂ ਨੂੰ ਆਪਣੇ ਨਕਸ਼ੇ 'ਚ ਦਿਖਾ ਕੇ ਮੋਦੀ ਨੂੰ ਦੱਸਿਆ ਕਿ ਅਮਰੀਕਾ ਦੀ ਸ਼ਹਿ ਤੇ ਤੇਰਾ ਬਾਂਦਰ ਲੰਡਾ ਹੋ ਸਕਦਾ ਹੈ। ਤੇ ਡਿਪਲੋਮੈਟਿਕ ਡਿਫੀਟ ਤਾਂ ਅਮਰੀਕਾ ਤੇ ਯੂਰਪ ਦੀ ਹੈ ਕਿ ਵੀ ਉੱਥੇ ਜੰਗ 'ਚ ਇੰਨੀ ਤਬਾਹੀ, ਲੱਖ ਤੋਂ ਜ਼ਿਆਦਾ ਕੈਜੂਅਲਟੀਜ਼ ਹੋ ਚੁੱਕੀਆਂ ਨੇ ਯੂਕਰੇਨੀਅਨਸ ਦੀਆਂ। ਔਰ ਜੇ 1 ਸਾਲ ਪਹਿਲਾਂ ਰਸ਼ੀਆ ਅਗਰੈਸਰ ਸੀ, ਅੱਜ ਉਹ ਨਹੀਂ ਹੈ। G20 ਦੀ ਜੇ ਇਹ ਆਊਟਕਮ ਹੈ ਤਾਂ ਇਹ ਡਿਪਲੋਮੈਟਿਕ ਇਹਨਾਂ ਦੀ ਡਿਫੀਟ ਹੈ। ਜਸਟਿਨ ਟਰੂਡੋ, ਮਨੁੱਖੀ ਹੱਕਾਂ ਦੀ ਕੀਮਤ ਤੇ ਕੋਈ ਸਮਝੌਤਾ ਨਹੀਂ। ਮੋਦੀ ਦੇ ਹੰਕਾਰੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ। ਕੈਨੇਡਾ ਦੀ ਮਨੁੱਖੀ ਹੱਕਾਂ ਦੀ ਰਾਖੀ ਦੀ ਪਰੰਪਰਾ ਦਾ ਮਾਣ ਰੱਖਿਆ। ਵਿਊਅਰਸ ਵੈਲਕਮ ਬੈਕ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਲਗਾਤਾਰਤਾ ਨਾਲ ਜਿਹੜੀ G20 ਸੰਬੰਧੀ ਪਿਛਲੇ ਹਫ਼ਤਿਆਂ ਵਿੱਚ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ। ਔਰ ਕੈਨੇਡਾ ਵਿੱਚ TV84 ਦੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੇ ਇਸ ਸੰਬੰਧੀ ਆਪਣਾ ਜਿਹੜਾ ਐਨਾਲਿਸਿਸ ਆ ਉਹ ਭੇਜਿਆ। ਔਰ ਇਸ ਪੜਚੋਲ ਵਿੱਚ 6 ਮੁਲਕਾਂ ਦੇ ਮੁਖੀਆਂ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਨਾਲ ਕੀ ਖੱਟਿਆ ਤੇ ਕੀ ਗਵਾਇਆ, ਇਸ ਤੇ ਆਪਣਾ ਉਹਨਾਂ ਨੇ ਤਬਸਰਾ ਭੇਜਿਆ। ਸੋ ਇਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ G20 ਦੇ ਉੱਤੇ ਉਸ ਤੋਂ ਪਹਿਲਾਂ ਵੀ ਕਿ ਕੀ ਸੰਭਾਵਨਾਵਾਂ ਨੇ। ਜਦੋਂ ਚਾਈਨਾ ਨੇ ਐਬਸਟੇਨ ਕੀਤਾ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਜਾਣ ਤੋਂ, ਪੁਤਿਨ ਨੇ ਕੀਤਾ, ਫਿਰ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਕੀਤਾ, ਫਿਰ ਸਪੇਨ ਵਾਲੇ ਨੇ ਕੋਵਿਡ ਦਾ ਬਹਾਨਾ ਬਣਾ ਕੇ। ਸੋ ਸਾਨੂੰ ਜਦੋਂ ਚਾਈਨਾ ਰਸ਼ੀਆ ਦੀ ਮਾਈਨਸ ਦੀ ਗੱਲ ਆਈ ਤੇ ਅਸੀਂ ਉਸ ਦੇ ਉੱਤੇ ਆਪਣੀ ਟੇਕ ਦਿੱਤੀ ਸੀ। ਫਿਰ ਜਦੋਂ ਪ੍ਰੈਜ਼ੀਡੈਂਟ ਬਾਈਡਨ ਵਾਈਟ ਹਾਊਸ 'ਚੋਂ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਹਿੰਦਾ ਕਿ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ G20 ਦੀ ਸਕਸੈਸ ਹੋਏ, ਮੈਨੂੰ ਉਦੋਂ ਹੀ ਇਹ ਖੁੜਕਿਆ ਕਿ ਕਿਉਂਕਿ ਬਾਕੀ ਤਾਂ ਗੱਲਾਂ ਉਹੀ ਨੇ ਜੋ ਵਪਾਰੀ ਲੁੱਟਣ ਦੀਆਂ ਰਲ ਕੇ ਕਰਦੇ ਨੇ। ਉਹ ਵੱਡੀਆਂ ਇਕੋਨਮੀਜ਼ ਦਾ ਮਤਲਬ ਤਾਂ ਉਹੀ ਕਾਰਪੋਰੇਟ ਘਰਾਣੇ ਨੇ। ਪਰ ਜਦੋਂ ਉਹਨੂੰ ਸਕਸੈਸ ਬਣਾਉਣ ਦੀ ਗੱਲ ਆਈ ਤਾਂ ਮੈਨੂੰ ਸੀ ਵੀ ਯੂਕਰੇਨ ਦੇ ਉੱਤੇ ਇਹ ਬੈਕ ਆਫ ਕਰਨਗੇ, ਕਿਉਂਕਿ ਰਸ਼ੀਆ ਨੇ ਪੋਜੀਸ਼ਨ ਕਲੀਅਰ ਕਰਤੀ ਸੀ ਕਿ ਅਸੀਂ ਪਿਛਲੇ ਸਾਲ ਦੀ ਇੰਡੋਨੇਸ਼ੀਆ 'ਚ ਹੋਈ ਬਾਲੀ ਕਾਨਫਰੰਸ ਦੀ ਡੈਕਲੇਰੇਸ਼ਨ ਵਾਂਗ ਇਸ ਵਾਰ ਰਸ਼ੀਆ ਨੂੰ ਐਗਰੈਸਰ ਨਹੀਂ ਬਣਨ ਦੇਣਾ। ਔਰ ਉਹਦੇ ਲਈ ਸਹਿਮਤੀ ਜ਼ਰੂਰੀ ਸੀ। ਜੇ 20 ਦੀ ਸਾਰਿਆਂ ਦੀ ਨਾ ਹੁੰਦੀ, ਜਿਹੜਾ ਜਸਟਿਨ ਟਰੂਡੋ ਨੇ ਆਪਣਾ ਡਾਈਸੈਂਟ ਦਾ ਨੋਟ ਦਿੱਤਾ, ਬਟ ਇਵੈਂਚੁਅਲੀ ਕੈਨੇਡਾ ਦੀ ਵੀ ਜਦੋਂ ਇਕਨੋਮਿਕਲ ਮੈਟਰਸ ਆਉਂਦੀਆਂ ਨੇ ਤੇ ਉਹ ਅਮਰੀਕਾ ਦੇ ਖਿਲਾਫ ਨਹੀਂ ਭੁਗਤਦਾ, ਅਲਟੀਮੇਟਲੀ ਉਸੇ ਬਲੌਕ 'ਚ ਹੀ ਜਾਣਾ ਹੁੰਦਾ। ਸੋ ਇਸ ਸਾਰੇ ਦੇ ਉੱਤੇ ਜਿਹੜੇ ਇਸ ਪੀਰੀਅਡ 'ਚ ਚਰਚਾ 'ਚ ਰਹੇ, ਮੋਦੀ ਨੇ ਉੱਥੇ ਵੈਸੇ ਤਾਂ ਦਿੱਲੀ 'ਚ 4 ਚੁਫੇਰੇ ਆਪਣੀਆਂ ਹੀ ਹੋਰਡਿੰਗਸ ਲਾ ਕੇ ਇਵੇਂ ਹੀ ਦੱਸਿਆ ਜਿਵੇਂ ਜਲੇ ਮੋਦੀ, ਥਲੇ ਮੋਦੀ, ਧਰਤੀ 'ਚ ਮੋਦੀ, ਸੱਪ ਦੇ ਮੂੰਹ 'ਚ ਮੋਦੀ, ਬਘਿਆੜ ਦੇ ਮੂੰਹ 'ਚ ਮੋਦੀ, ਉਹ ਸਾਰਾ ਹੀ ਇਹ। ਔਰ ਇਸ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਨੇ ਰਿਡੀਕਿਊਲ ਵੀ ਕੀਤਾ ਕਈ ਥਾਵਾਂ ਤੇ। ਲੇਕਿਨ ਫਿਰ ਵੀ ਇੱਕ ਜਦੋਂ ਤੁਸੀਂ ਇੱਕ ਕ੍ਰਿਸਪ ਫਾਰਮ ਦੇ ਵਿੱਚ ਦੇਖਦੇ ਹੋ ਕਿ ਵੀ ਕਿਸ ਨੇ ਕੀ ਖੱਟਿਆ ਕੀ ਪਾਇਆ ਇਹਦੇ 'ਚ, ਸ਼ੀ ਜਿਨਪਿੰਗ ਕਿਵੇਂ ਉਭਰਿਆ, ਪੁਤਿਨ ਦੀ ਨੂੰ ਕਿਵੇਂ ਐਨਾਲਾਈਜ਼ ਕੀਤਾ ਜਾਏਗਾ, ਬਾਈਡਨ ਦੀ ਕੀ ਪਰਸਨੈਲਿਟੀ ਹੈ, ਮੋਦੀ ਦਾ ਕੀ ਇਮੇਜ ਸਾਹਮਣੇ ਆਇਆ, ਜਸਟਿਨ ਟਰੂਡੋ ਦਾ ਕੀ ਹੈ, ਔਰ ਰਿਸ਼ੀ ਸੁਨਕ, ਕਿਉਂਕਿ ਇਹ 6 ਜਿਹੜੇ ਨੇ ਚਰਚਾ 'ਚ ਰਹੇ। ਔਰ ਖ਼ਾਸ ਤੌਰ 'ਤੇ ਸਿੱਖ ਪਰਸਪੈਕਟਿਵ ਤੋਂ ਵੀ ਇਹਨਾਂ ਦੀ ਅਹਿਮੀਅਤ ਜ਼ਿਆਦਾ ਹੈ। ਬਾਕੀ ਬ੍ਰਾਜ਼ੀਲ ਨੇ ਕੀ ਕਿਹਾ, ਜਾਂ ਅਫਰੀਕਨ ਯੂਨੀਅਨ ਮੈਂਬਰ ਬਣ ਗਈ, ਜਾਂ ਦੂਸਰਾ ਇਹ ਲੌਂਗ ਟਰਮ ਦੇਖਣ ਵਾਲੀਆਂ ਗੱਲਾਂ ਨੇ। ਸੋ ਸਾਡੇ ਕੈਨੇਡਾ ਬਿਊਰੋ ਚੀਫ ਵੀਰ ਮਨਵੀਰ ਸਿੰਘ ਜਿਹੜੇ ਬੜੇ ਉਤਸ਼ਾਹੀ ਹਿੰਮਤੀ ਨੇ, ਭਾਈ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਮੌਕੇ ਵੀ ਉੱਥੇ ਪਹੁੰਚੇ। ਹੁਣ ਵੀ ਹਾਲਾਂ ਸਟਰਗਲਿੰਗ ਨੇ ਸਾਰੇ। ਅੱਜ ਕੱਲ੍ਹ ਇਕੋਨਮੀ ਦਾ ਹਾਲ ਟਰੱਕਰਸ ਦਾ ਖਾਸ ਤੌਰ 'ਤੇ ਮਾੜਾ ਹੈ, ਪਰ ਸਰੀ ਜਾ ਕੇ ਉਹਨਾਂ ਨੇ ਰੈਫਰੈਂਡਮ ਨੂੰ ਕਵਰ ਵੀ ਕੀਤਾ TV84 ਲਈ। ਔਰ ਹੁਣ ਵਾਪਸ ਆ ਕੇ ਵੀ ਉਹ ਸਾਰੀ ਜਿਹੜੀ ਹੈ ਸਿਚੁਏਸ਼ਨ ਦੇ ਉੱਤੇ ਉਹਨਾਂ ਨੇ ਬੜਾ ਕ੍ਰਿਸਪ 1 ਪੇਜ ਦਾ ਉਹਨਾਂ ਦਾ ਰਾਈਟ ਅਪ ਜਦੋਂ ਅੱਜ WhatsApp ਤੇ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਵੈਰੀ ਗੁੱਡ ਐਨਾਲਿਸਿਸ। ਤੇ ਮੈਂ ਕਿਹਾ ਜੀ ਮੈਂ ਅੱਜ ਡਿਸਕਸ ਵੀ ਕਰਾਂਗਾ। ਸੋ ਮੈਂ ਉਹਨਾਂ ਦੇ ਅਲਫਾਜ਼ ਨੂੰ ਦੁਹਰਾਵਾਂਗਾ ਕਿਉਂਕਿ ਬਿਲਕੁਲ ਕ੍ਰਿਸਪ ਫਾਰਮ 'ਚ ਨੇ। G20 ਸਮਿਟ ਦਾ ਜੇ ਕਹਿਣਾ ਹੋਏ ਇਹ ਫੁੱਲ ਜਿਹੜਾ ਐਨਾਲਿਸਿਸ ਹੈ ਜਿਹਨੂੰ ਅਸੀਂ ਕਹਿੰਦੇ ਅੰਡਰ ਦਾ ਸਿੱਖ ਲੈਂਸ, ਸਿੱਖ ਮਾਈਕਰੋਸਕੋਪ ਦੇ ਥੱਲੇ ਰੱਖ ਕੇ ਅਸੀਂ ਉਹਨੂੰ ਕਿਵੇਂ ਦੇਖਦੇ ਹਾਂ।
ਵਪਾਰੀਆਂ ਨੇ ਵਪਾਰਕ ਨਜ਼ਰੀਏ ਨਾਲ ਵੇਖਣਾ ਹੈ। ਪਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸੰਮੇਲਨ ਵਿੱਚ ਇੱਕੋ ਇੱਕ ਮਰਦ ਹੋ ਨਿਬੜਿਆ ਜਿਸ ਨੇ ਮਨੁੱਖੀ ਹੱਕਾਂ ਨੂੰ ਵਪਾਰ ਨਾਲ ਨਹੀਂ ਤੋਲਿਆ। ਇਸ ਸਾਰੇ ਘਟਨਾਕ੍ਰਮ ਵਿੱਚ ਲੀਡਰਾਂ ਨੂੰ ਇਸ ਪ੍ਰਕਾਰ ਵੇਖਿਆ ਜਾਏਗਾ। ਸਭ ਤੋਂ ਪਹਿਲਾਂ ਮੋਦੀ ਅੱਛਾ ਮੁਲਕ ਨੂੰ ਸੋਹਣਾ ਵਿਖਾਉਣ ਲਈ ਲੱਖਾਂ ਲੋਕਾਂ ਨੂੰ ਬੇਘਰ ਕੀਤਾ। ਹੁਣ ਈਵਨ ਵਾਸ਼ਿੰਗਟਨ ਪੋਸਟ ਦੀ ਖਬਰ ਸੀ ਕਿ 3 ਲੱਖ ਤੋਂ ਜ਼ਿਆਦਾ ਰੇਹੜੀਆਂ ਉੱਥੋਂ ਚੁਕਵਾਈਆਂ ਗਈਆਂ, ਬੁਲਡੋਜ਼ ਘਰ ਕੀਤੇ ਗਏ। ਦੂਜਾ, ਮੋਦੀ ਮੁਲਕ ਨੂੰ ਸੋਹਣਾ ਵਿਖਾਉਣ ਲਈ ਲੱਖਾਂ ਲੋਕਾਂ ਨੂੰ ਬੇਘਰ ਕੀਤਾ, ਲੱਖਾਂ ਦਾ ਰੁਜ਼ਗਾਰ ਖੋਇਆ, ਅਰਬਾਂ ਦਾ ਖਰਚ ਕੀਤਾ। ਬਿਲਕੁਲ। ਹੁਣ ਉਹ ਜਿਹੜਾ ਚੰਦਰਮਾ ਤੇ ਰੇੜਾ ਭੇਜਿਆ ਉਹਦੇ ਤੇ 700 ਕਰੋੜ ਦਾ ਕੀਤਾ। ਲੇਕਿਨ ਆ ਜਿਹੜੀ G20 ਦੀ ਨੌਟੰਕੀ ਪਿਛਲੇ 1 ਸਾਲ ਤੋਂ 200 ਤੋਂ ਜ਼ਿਆਦਾ ਮੀਟਿੰਗਾਂ ਭਾਰਤ ਭਰ ਵਿੱਚ ਕਰਕੇ 1800 ਕਰੋੜ ਇਸ ਦੇ ਉੱਤੇ ਖਰਚ ਕੀਤਾ। ਉਹ ਤੋਂ ਅੰਦਾਜ਼ਾ ਲਾਓ ਕਿ ਭਾਈ ਜਿਹੜਾ ਉਹ ਸਾਰੇ ਕਿੱਥੇ ਤੱਕ ਖਰਚ ਕੀਤਾ ਹੈ। ਵੋਟਾਂ ਦਾ ਧਰੁਵੀਕਰਨ ਅਤੇ ਹਉਮੈ ਨੂੰ ਪੱਠੇ ਜੀ ਮੋਦੀ ਜੀ ਅੱਜ ਮੋਦੀ ਜਦੋਂ BJP ਦੇ ਦਫ਼ਤਰ 'ਚ ਗਿਆ ਤੇ ਬੜਾ ਸਵਾਗਤ, ਮੋਦੀ ਜੀ ਬਣ ਗਏ ਵਿਸ਼ਵ ਗੁਰੂ, ਜਿੱਤ ਗਿਆ ਸਾਡਾ ਤੇਲੀਆਂ ਦਾ ਮੁੰਡਾ ਜਿਹੜਾ ਉਹ ਦੁਨੀਆ ਦਾ ਗੁਰੂ ਬਣ ਗਿਆ। ਉਹ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਜਿਹੜਾ ਉਹਨੇ ਕੀਤਾ। UK ਦੇ ਪ੍ਰਧਾਨ ਮੰਤਰੀ ਨੂੰ ਪਟਾ ਪਾਉਣਾ, ਉਹਦੇ 'ਚ ਕੋਈ ਸ਼ੱਕ ਨਹੀਂ, ਉਹ ਤਾਂ ਪਹਿਲਾਂ ਹੀ ਪਟਾ, ਉਹ ਲੰਡਨ ਤੋਂ ਹੀ ਚੜਿਆ, ਗਲ 'ਚ ਪਟਾ ਉਹਨੇ ਪਾਇਆ ਹੋਇਆ ਸੀ, ਨਾਲ ਸੰਗਲ ਵੀ ਸੀ। ਉਹਨੇ ਆਉਂਦੇ ਆ ਮੋਦੀ ਨੂੰ ਪਹਿਲਾਂ ਹੀ ਫੜਾਈ ਹੋਈ ਸੀ ਉਹਦੇ 'ਚ, ਪਰ ਠੀਕ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਭਾਰਤ ਨੂੰ ਦਿਵਾਲੀਏ ਵੱਲ ਧੱਕਣ ਦਾ ਇੱਕ ਹੋਰ ਕਰਮ, ਕਿਉਂਕਿ ਅਸੀਂ ਇਹਦੇ ਇਕਨੋਮਿਕਲ ਐਸਪੈਕਟ ਡਿਸਕਸ ਨਹੀਂ ਕੀਤੇ G20 ਲੌਂਗ ਟਰਮ। ਹਾਲਾਂਕਿ ਸਾਡੇ 1-2 ਵਿਊਅਰਸ ਨੇ ਪੁੱਛਿਆ ਵੀ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਲੌਂਗ ਟਰਮ ਕਾਰਪੋਰੇਟਸ ਦੀ ਖੇਡ ਹੈ, ਉਹ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਲਾਈਨ ਚੱਲ ਰਹੀ ਹੈ, ਜਿਹੜਾ ਅਸੀਂ ਜ਼ਿਕਰ ਕਰਾਂਗੇ ਕਿ ਵੀ ਜਿਹੜਾ ਈਵਨ ਇੰਡੀਆ, ਮਿਡਲ ਈਸਟ, ਯੂਰਪ ਕੋਰੀਡੋਰ, ਇਹ ਚਾਈਨਾ ਨੂੰ 1 ਬੈਲਟ 1 ਰੋਡ ਇਨੀਸ਼ੀਏਟਿਵ ਨੂੰ ਪਿੱਛੇ ਧੱਕਣ ਲਈ। ਸੋ ਅਲਟੀਮੇਟਲੀ ਜਿਹੜੀਆਂ ਮੋਦੀ ਦੀਆਂ ਨੀਤੀਆਂ ਟੋਟਲੀ ਕਾਰਪੋਰੇਟ ਘਰਾਣਿਆਂ ਦੇ ਹੱਕ 'ਚੋਂ ਆਪਣੇ ਅਡਾਨੀਆਂ ਨੂੰ ਰਜਾ ਰਿਹਾ, ਇਧਰ ਇਹਨਾਂ ਦੇ ਅੱਗੇ ਸਰੈਂਡਰ ਕੀਤਾ ਹੋਇਆ, ਇਹ ਭਾਰਤ ਨੂੰ ਦਿਵਾਲੀਏਪਨ ਵੱਲ ਧੱਕਣ ਦੀਆਂ ਨੇ। ਇਹ ਉਹਨਾਂ ਦਾ ਮੋਦੀ ਦੇ ਉੱਤੇ ਐਨਾਲਿਸਿਸ ਹੈ ਕਿ ਉਹਨੇ ਕੀ ਖੱਟਿਆ ਤੇ ਕਿੱਧਰ ਨੂੰ ਮੁਲਕ ਨੂੰ ਤੋਰਿਆ। ਬਾਈਡਨ ਮਨੁੱਖੀ ਹੱਕਾਂ ਦੀ ਨਜ਼ਰਅੰਦਾਜ਼ੀ ਦੀ ਕੀਮਤ ਤੇ ਭਾਰਤ ਵਰਗੇ ਕਮਜ਼ੋਰ ਮੁਲਕ ਨੂੰ ਚੀਨ ਰੂਸ ਦੇ ਖਿਲਾਫ ਖੜਾ ਕਰਨ ਦੀ ਇੱਛਾ ਪੂਰਤੀ ਦੀ ਲਾਲਸਾ ਕਿ ਵੀ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ। ਇਹ ਰੂਸ ਚੀਨ ਦੇ ਖਿਲਾਫ ਖੜਾ ਕਰਨ ਦਾ ਜਿਹੜਾ ਔਰ ਜਿਹੜੀ ਕੈਜੂਅਲਟੀ ਬਣਾਇਆ ਉਹ ਹਿਊਮਨ ਰਾਈਟਸ ਦਾ ਆਸਪੈਕਟ। ਵਿਤਨਾਮ ਜਾ ਕੇ ਪੇਟ ਤੇ ਤਾਂ ਫਰਿਆ ਹੋਇਆ ਸੀ ਵੀ ਆਪਣਾ ਪੱਤਰਕਾਰ ਵੀ ਲਾਲ ਪੀਲੇ ਹੋ ਕੇ ਬੈਠੇ ਸੀ ਜਿਹੜੇ ਨਾਲ ਜਹਾਜ਼ 'ਚ ਗਏ। ਉਹ ਉੱਥੇ ਜਾ ਕੇ ਉਹਨੇ ਆਪਣਾ ਗੁਬਾਰ ਕੱਢਿਆ, ਹਿਊਮਨ ਰਾਈਟਸ ਵੀ, ਮਾਈਨੋਰਿਟੀਜ਼ ਵੀ, ਫਰੀडम ਆਫ ਪ੍ਰੈਸ ਵੀ। ਪਰ ਉਹ ਇੱਕ ਕਮਜ਼ੋਰ ਪ੍ਰੈਜ਼ੀਡੈਂਟ ਦੇ ਤੌਰ ਤੇ ਉਭਰਿਆ। ਯੂਕਰੇਨ ਨਾਲ ਧੋਖਾ, ਔਰ ਅੱਜ ਚੰਗੀ ਖਬਰ ਲਈ ਹੈ ਯੂਕਰੇਨ ਦੇ ਥਿੰਕਰ, ਉਹਨੇ ਭਾਰਤ ਔਰ ਚੀਨ ਵਾਲਿਆਂ ਨੂੰ ਕਿਹਾ ਮੰਦਬੁੱਧੀ ਲੋਕ ਨੇ, ਇੰਟੈਲੈਕਚੁਅਲ। ਵੋਟ ਗ੍ਰਾਫ ਵਿੱਚ ਗਿਰਾਵਟ, ਹੁਣ ਬਾਈਡਨ ਐਨ ਵਾਪਸ ਆਇਆ ਤੇ ਅੱਗੋਂ ਹੁਣ ਇੰਪੀਚਮੈਂਟ ਦਾ ਨੋਟਿਸ ਆ ਗਿਆ, ਉਹ ਸ਼ੁਰੂ ਉਹਦਾ ਜਾ ਰਹੀ ਹੈ ਪੋਪੂਲੈਰਿਟੀ ਥੱਲੇ। ਲੰਗੜੇ ਬੱਕਰੇ ਭਾਰਤ ਨੂੰ ਕੁਰਬਾਨੀ ਲਈ ਤਿਆਰ ਕਰਨਾ, ਲੰਗੜਾ ਪਰ ਉਹਨੂੰ ਜਰਾ ਖਵਾ ਖੂ ਰਹੇ ਨੇ ਕਿ ਵੀ ਚੱਲ ਜਿਹੜਾ ਤੈਨੂੰ ਕੁਰਬਾਨ ਕਰਨਾ, ਉਹਦੇ ਗਲ 'ਚ ਹਾਰ ਹੂਰ ਪਾਇਆ, ਟਿੱਕਾ ਵੀ ਲਾਇਆ, ਬਾਈਡਨ ਨੇ ਆਪਣੇ ਵੀ ਲਾਇਆ ਹੋਣਾ, ਉਹਨੂੰ ਕਿਹਾ ਵੀ ਕੁਰਬਾਨੀ ਦੇ ਬੱਕਰੇ ਦੇ ਲਾ ਦਿੰਦੇ। ਚਾਈਨਾ ਦੇ ਸ਼ੀ ਜਿਨਪਿੰਗ ਆਪਣੇ ਗੁਆਂਢੀ ਭਾਰਤ ਅਤੇ ਪੱਛਮ ਤੇ ਡੋਮੀਨੇਸ਼ਨ, ਕਿ ਵੀ ਉਹਨੇ ਬਿਲਕੁਲ ਲਾਈਨ ਸਿੱਧੀ ਰੱਖੀ ਔਰ ਉਹਨੇ ਡੋਮੀਨੇਟ ਕੀਤਾ ਇਹ ਸਾਰੇ 'ਚ। ਤੇ ਕੀ ਹਾਸਲ ਕੀ ਕੀਤਾ, ਉਹਨੇ ਦੱਸਿਆ ਕਿ ਵੀ ਪੂਰਬ ਦਾ ਬਾਦਸ਼ਾਹ ਕੌਣ ਹੈ, ਕਿ ਵੀ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਵੀ ਦੁਨੀਆ ਦੀ ਤਾਂ ਉਹ ਹੈ ਹੀ ਹੈ ਚੈਲੰਜਿੰਗ ਪਾਵਰ, ਕਿਉਂਕਿ ਈਸਟ ਨੂੰ, ਕਿਉਂਕਿ ਜਿਹੜਾ ਹੁਣ ਇਹ ਨਵੀਂ ਸੈਂਚੁਰੀ ਆਫ ਦਾ ਈਸਟ ਕਹੀ ਜਾਂਦੀ ਹੈ, ਰਾਈਜ਼ ਐਂਡ ਫਾਲ ਆਫ ਐਮਪਾਇਰਸ ਹੁੰਦੇ ਨੇ, ਕੋਈ ਨਵੀਂ ਗੱਲ ਨਹੀਂ ਹੈ। ਉਹ ਆਟੋਮੈਨ ਐਮਪਾਇਰ, ਰੋਮਨ ਐਮਪਾਇਰ, ਪਰਸ਼ੀਅਨ ਐਮਪਾਇਰ, ਕਿੰਨੇ ਐਮਪਾਇਰ ਆਏ, ਮੁਗਲ ਐਮਪਾਇਰ ਕਿੰਨੇ ਆਏ ਕਿੰਨੇ ਗਏ। ਸੋ ਇਹ ਜਿਹੜਾ ਭਾਰਤੀ ਕਬਜ਼ੇ ਵਾਲੇ ਇਲਾਕਿਆਂ ਨੂੰ ਆਪਣੇ ਨਕਸ਼ੇ 'ਚ ਦਿਖਾ ਕੇ ਮੋਦੀ ਨੂੰ ਦੱਸਿਆ ਕਿ ਅਮਰੀਕਾ ਦੀ ਸ਼ਹਿ ਤੇ ਤੇਰਾ ਬਾਂਦਰ ਲੰਡਾ ਹੋ ਸਕਦਾ ਹੈ। ਬਿਲਕੁਲ ਅਕਸਾਈ ਚਿਨ ਔਰ ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਤੂੰ ਹੁਣ ਬਗਾਨੀ ਸ਼ਹਿ ਦੇ ਉੱਤੇ ਮੁੱਛ ਮਨਾਏਗਾ। ਇਹ ਉਹਨਾਂ ਦਾ ਐਨਾਲਿਸਿਸ ਹੈ। ਸ਼ੀ ਜਿਨਪਿੰਗ ਦੀ ਕਾਰਗੁਜ਼ਾਰੀ। ਪੁਤਿਨ
ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ, ਮਨੁੱਖੀ ਹੱਕਾਂ ਦੀ ਕੋਈ ਪਰਵਾਹ ਨਹੀਂ। ਕੱਲਾ ਇਹੀ ਨਹੀਂ, ਅੱਜ ਉਹ ਜੱਫੀਆਂ ਪਾ ਰਿਹਾ ਨਾਰਥ ਕੋਰੀਆ ਦੇ ਜ਼ਿਮ ਕੌਂਗ ਨਾਲ ਕਿ ਜੇ ਅਸੀਂ ਆਰਮਸ ਡੀਲ ਕਰਾਂਗੇ ਦੂਜੇ ਤੀਜੇ। ਮਤਲਬ ਜੇ ਦੇਖਣਾ ਹੋਏ ਤਾਂ ਇਹ ਉਹ ਨਾਰਥ ਕੋਰੀਆ ਔਰ ਇਹ ਪੁਤਿਨ ਇਹ ਧੱਕ ਰਹੇ ਨੇ ਨਿਊਕਲੀਅਰ ਵੱਲ, ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਕੋਈ ਪਰਵਾਹ ਨਹੀਂ। ਪਰ ਹਾਸਲ ਕੀ ਕੀਤਾ? ਭਾਰਤ ਨੂੰ ਦਬਕੇ ਨਾਲ ਨਿਊਟਰਲ ਰੱਖਣ 'ਚ ਕਾਮਯਾਬੀ। ਉਹਨਾਂ ਨੇ ਕਿਹਾ ਸੀ ਵੀ ਇਸ ਵਾਰ ਸਾਨੂੰ ਐਗਰੈਸਰ ਨਹੀਂ ਬਣਾਉਣਾ, ਉੱਥੇ ਤੁਸੀਂ ਮੰਨ ਕੇ ਆਏ ਹੋ ਬਾਲੀ ਦੇ ਵਿੱਚ, ਔਰ ਉਹਦੇ 'ਚੋਂ ਕਾਮਯਾਬ ਰਹੇ ਦਬਕੇ ਨਾਲ। ਵੈਸਟ ਖਾਸ ਕਰਕੇ ਅਮਰੀਕਾ ਨੂੰ ਕੂਟਨੀਤਕ ਸ਼ਿਕਸਤ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਵੀ ਇਹ ਡਿਪਲੋਮੈਟਿਕ ਡਿਫੀਟ ਤਾਂ ਅਮਰੀਕਾ ਤੇ ਯੂਰਪ ਦੀ ਹੈ ਕਿ ਵੀ ਉੱਥੇ ਜੰਗ 'ਚ ਇੰਨੀ ਤਬਾਹੀ, ਲੱਖ ਤੋਂ ਜ਼ਿਆਦਾ ਕੈਜੁਅਲਟੀਜ਼ ਹੋ ਚੁੱਕੀਆਂ ਨੇ ਯੂਕਰੇਨੀਅਨਸ ਦੀਆਂ। ਔਰ ਜੇ 1 ਸਾਲ ਪਹਿਲਾਂ ਰਸ਼ੀਆ ਅਗਰੈਸਰ ਸੀ, ਅੱਜ ਉਹ ਨਹੀਂ ਹੈ। G20 ਦੀ ਜੇ ਇਹ ਆਊਟਕਮ ਹੈ ਤਾਂ ਇਹ ਡਿਪਲੋਮੈਟਿਕ ਇਹਨਾਂ ਦੀ ਡਿਫੀਟ ਹੈ। ਬਿਲਕੁਲ। ਰਿਸ਼ੀ ਸੁਨਕ ਇੱਕ ਮਦਾਰੀ ਦੇ ਜਮੂਰੇ ਵਜੋਂ ਨੱਚਣ ਤੋਂ ਵੱਧ ਕੋਈ ਜ਼ਿਕਰਯੋਗ ਗੱਲ ਨਹੀਂ। ਉਹ ਨਾ ਉਹਦੀ ਸ਼ਕਲ, ਨਾ ਅਕਲ, ਨਾ ਉਹਦਾ ਕੋਈ ਸਟੈਂਡਰਡ। ਤੇ ਉਹ ਜਿਵੇਂ ਹੁੰਦਾ ਨਾ ਜੋ ਪੁੱਛੇਗਾ ਬਤਲਾਏਗਾ ਜਮੂਰਾ ਮਦਾਰੀ ਦਾ, ਨਹੀਂ ਉਸ ਵਾਂਗ ਉਹਨੇ ਬਿਹੇਵ ਕੀਤਾ। ਯੂਕੇ ਦੀ ਇੱਜ਼ਤ ਦਾ ਦਿਵਾਲਾ ਕਢਾਉਣਾ ਵੀ ਹਾਸਲ ਕੀ ਕੀਤਾ? ਉਹਦਾ ਦਿਵਾਲਾ ਕਢਾ ਆਪਣਾ ਅਤੇ ਆਪਣੀ ਪਾਰਟੀ ਦੀ ਆਗਾਮੀ ਚੋਣਾਂ ਵਿੱਚ ਹਾਰ ਨੂੰ ਯਕੀਨੀ ਬਣਾਉਣਾ। ਕੰਜ਼ਰਵੇਟਿਵਸ ਤਾਂ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਖਾਣਗੇ। ਭਾਰਤ ਦਾ ਸਰਟੀਫਾਈਡ ਜਵਾਈ ਦਾ ਖਿਤਾਬ ਜਿੱਤਣਾ। ਸਰਟੀਫਾਈਡ ਜਵਾਈ ਆਪ ਹੀ ਉੱਤਰ ਦਿੰਦਾ ਮੈਂ ਤੁਹਾਡਾ ਜਵਾਈ ਹਾਂ, ਵੀ ਸਾਨੇ ਲਾਅਰ, ਮੈਂ ਹਿੰਦੂ ਤਵੀ ਔਰ ਦੂਜਾ। ਅਖੀਰ ਜਸਟਿਨ ਟਰੂਡੋ, ਮਨੁੱਖੀ ਹੱਕਾਂ ਦੀ ਕੀਮਤ ਤੇ ਕੋਈ ਸਮਝੌਤਾ ਨਹੀਂ। ਮੋਦੀ ਦੇ ਹੰਕਾਰੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ। ਕੈਨੇਡਾ ਦੀ ਮਨੁੱਖੀ ਹੱਕਾਂ ਦੀ ਰਾਖੀ ਦੀ ਪਰੰਪਰਾ ਦਾ ਮਾਣ ਰੱਖਿਆ। ਜੋ ਕੈਨੇਡਾ ਦੀ ਟ੍ਰੈਡੀਸ਼ਨ ਹੈ, ਕੈਨੇਡਾ ਦੇ ਕੋਲ ਲੀਡਰਸ਼ਿਪ ਹੈ ਹਿਊਮਨ ਰਾਈਟਸ ਦੀ, ਉਸ ਦੇ ਉੱਤੇ ਉਹ ਖਰਾ ਉਤਰਿਆ। ਤੇ ਹਾਸਲ ਕੀ ਕੀਤਾ? ਮਨੁੱਖੀ ਹੱਕਾਂ ਤੇ ਪਹਿਰੇਦਾਰੀ ਦੇ ਨਾਇਕ ਵਜੋਂ ਇਤਿਹਾਸ ਵਿੱਚ ਜਗ੍ਹਾ ਕਿ ਉਹਨੇ ਆਪਣਾ ਪਲੇਸ ਸਿਕਿਉਰ ਕਰ ਲਿਆ ਐਜ਼ ਏ ਹੀਰੋ। ਔਰ ਇਹ ਜਿਵੇਂ ਅਸੀਂ ਸ਼ੁਰੂ 'ਚ ਹੀ ਕਿਹਾ ਸੀ, ਇਹ 20th ਜਿਹੜਾ ਇਸ G20 ਦੀ ਜਦੋਂ ਗੱਲ ਹੋਏਗੀ ਤੇ ਇਹ ਨਾਇਕ ਵਜੋਂ ਦੇਖਿਆ ਜਾਏਗਾ। ਬਿਲਕੁਲ। ਮੋਦੀ ਦੇ ਕਮਾਂਡ ਨੂੰ ਮਲੀਆ ਮੇਟ ਕਰਨਾ ਤੇ ਉਸ ਨੂੰ ਆਨੇ ਵਾਲੀ ਜਗ੍ਹਾ ਵਿਖਾਉਣੀ। ਵੈਸੇ ਤਾਂ ਆਨਾ ਜ਼ਿਆਦਾ ਕਹਿਤਾ, ਟਕੇ ਵਾਲੀ ਹੈ ਕਿ ਵੀ ਉਸ ਨੂੰ ਉਹਨੇ ਅਖੀਰ ਜਦੋਂ ਅੱਜ ਹੀ ਅਸੀਂ ਜ਼ਿਕਰ ਕੀਤਾ ਵੀ ਉਹਨੇ ਤਾਂ ਜਹਾਜ਼ 'ਚ ਵੀ ਗਿਆ ਕਿ ਉਹਨੂੰ ਕਹਿੰਦਾ ਇਹ ਤੁਹਾਡੇ ਝੰਡੇ ਵਾਲੇ ਜਹਾਜ਼ ਦੇ ਮਗਰ ਨਹੀਂ, ਅਸੀਂ ਆਪਣੇ ਜਾਵਾਂਗੇ। ਹਾਂਜੀ। ਅਣਗਿਣਤ ਔਕੜਾਂ ਦੇ ਬਾਵਜੂਦ ਕੈਨੇਡੀਅਨ ਕਦਰਾਂ ਕੀਮਤਾਂ ਦੀ ਤਰਜਮਾਨੀ, ਜਿਵੇਂ ਉਹਨੇ ਚਾਰਟਰ ਆਫ ਰਾਈਟਸ, ਕੈਨੇਡੀਅਨ ਕਨਸਟੀਟਿਊਸ਼ਨ, ਉਸ ਨੂੰ ਪ੍ਰੋਟੈਕਟ ਕੀਤਾ। ਚੌਥਾ, ਖੁੱਸ ਰਿਹਾ ਵੋਟ ਬੈਂਕ ਮੁੜ ਵਾਪਸ ਆਵੇਗਾ। ਇਹ ਇਹਨਾਂ ਦੀ ਪੇਸ਼ੀਨ ਗੋਈ ਹੈ ਕਿ 2-2.5 ਸਾਲ ਰਹਿੰਦੇ ਨੇ ਕਿ ਵੀ ਜਿਵੇਂ ਜਸਟਿਨ ਟਰੂਡੋ ਨੇ ਜਿਹੜਾ ਸਟੈਂਡ ਲਿਆ ਜਾਂ ਦੂਜਾ, ਕਿਉਂਕਿ ਅਲਟੀਮੇਟਲੀ ਬਾਈ ਕਨਵਿਕਸ਼ਨ ਹੁੰਦਾ ਜਦੋਂ ਤੁਸੀਂ ਸੱਚ ਦੇ ਨਾਲ ਖਲੋਂਦੇ ਹੋ। ਤੇ ਫਿਰ ਇੱਕ ਸਟੇਜ ਆ ਜੇ 2-2.5 ਸਾਲ ਨੇ ਜਿਹੜੀ ਆਰਥਿਕਤਾ ਜਾਂ ਚੈਲੰਜਸ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਅਲਟੀਮੇਟਲੀ ਵੈਸੇ ਤਾਂ ਇਹ ਕਿਹਾ ਜਾਂਦਾ ਹੈ ਆਲ ਪੋਲਿਟਿਕਸ ਇਜ਼ ਲੋਕਲ। ਅਲਟੀਮੇਟਲੀ ਜਦੋਂ ਡਿਸਾਈਡ ਹੁੰਦਾ ਹੈ ਉਦੋਂ ਬਾਹਰ ਤੁਹਾਡਾ ਜਿੰਨਾ ਮਰਜ਼ੀ ਜਲਵਾ ਹੋਏ, ਗੱਲ ਤਾਂ ਇਹ ਹੈ ਵੀ ਕਿਹਦੇ ਟੇਬਲ ਤੇ ਰੋਟੀਆਂ ਤੇ ਕਿੰਨੀ ਸਸਤੀ ਜਾਂ ਕਿੰਨੀ ਮਹਿੰਗੀ ਹੈ। ਉਹ ਅਮਰੀਕਾ 'ਚ ਵੀ ਕ੍ਰਾਈਸਿਸ ਹੈ ਮਹਿੰਗਾਈ ਦਾ, ਕੈਨੇਡਾ 'ਚ ਤਾਂ ਹਾਊਸਿੰਗ ਦਾ ਵੀ ਹੈ। ਔਰ ਕਿਉਂਕਿ ਲੌਂਗ ਟਰਮ ਲੋਕਾਂ ਦਾ ਆਉਣਾ ਉਹ ਫਾਇਦੇ 'ਚ ਹੀ ਹੁੰਦਾ ਹੈ। ਕੈਨੇਡਾ ਇੰਨਾ ਵੱਡਾ ਮੁਲਕ ਹੈ, ਕਿੰਨੇ ਜਿਹੜੇ ਬੇਆਬਾਦ ਇਲਾਕੇ ਪਏ ਨੇ। ਸੋ ਜਿਵੇਂ ਜਸਟਿਨ ਟਰੂਡੋ ਦਾ ਕੌਨਫੀਡੈਂਸ ਹੈ ਔਰ ਉਸ ਦੀ ਅਪਰੋਚ ਜਿਹੜੀ ਹੈ ਉਹ ਹਮੇਸ਼ਾ ਹੀ ਲੋਕ ਪੱਖੀ ਹੈ। ਉਸ ਤੋਂ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਹੁੰਦੇ ਆ, ਸਾਈਕਲ ਤੇ ਜਾ ਰਿਹਾ, ਟ੍ਰੇਨ ਤੇ ਜਾ ਰਿਹਾ, ਕੋਈ ਵੀ ਤੁਸੀਂ ਜਸਟਿਨ ਟਰੂਡੋ ਨੂੰ ਦੇਖਦੇ ਹੋ ਤੁਹਾਨੂੰ ਆਪਣਾ ਮੁੰਡਾ ਲੱਗਦਾ ਕਿ ਭਾਈ ਇਹ ਕੋਈ ਹੈ ਨਹੀਂ। ਸੋ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਉਹਨਾਂ ਦਾ ਲਿਬਰਲ ਪਾਰਟੀ ਦਾ ਘਟਿਆ ਵੋਟ ਬੈਂਕ ਹੈ, ਖੁੱਸਿਆ, ਉਹ ਵੀ ਵਾਪਸ ਮੁੜੇਗਾ। ਸੋ ਜ਼ਬਰਦਸਤ ਐਨਾਲਿਸਿਸ ਹੈ ਜੀ। ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।